ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਕਰੇਨ ਦੇ ਨਾਲ ਜੋ ਚੱਲ ਰਹੀ ਆ ਜੰਗ ਚੱਲ ਰਹੀ ਆ, ਯੁੱਧ ਚੱਲ ਰਿਹਾ ਰੂਸ ਦਾ, ਉਸ ਦੇ ਵਿੱਚ ਹੁਣ ਮੋੜ ਲੱਗਦਾ ਆ ਸ਼ਾਇਦ ਆ ਸਕਦਾ ਆ। ਅੱਜ ਜਿਹੜੇ ਅਮਰੀਕੀ ਤੇ ਯੂਰਪੀਅਨ ਐਲਾਈਜ਼ ਆ, ਉਹਨਾਂ ਨੇ ਮਿਲ ਕੇ ਗੱਲਬਾਤ ਜਿਹੜੀ ਉਹ ਕੀਤੀ ਆ। ਉਸ ਦੇ ਵਿੱਚ ਇਹਨਾਂ ਨੇ ਇਹ ਆਖਿਆ ਆ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਹੁਣ ਅਸੀਂ ਇਹਨਾਂ ਨੂੰ ਵੱਡੇ ਤੇ ਮਾਰੂ ਹੋਰ ਹਥਿਆਰ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਆ। ਸੋ ਤੇਜ਼ੀਆਂ ਜਿਹੜੀਆਂ ਇਸ ਟਾਈਮ ਕਹਿ ਸਕਦੇ ਆ ਵੀ ਪੁਤਿਨ ਦੇ ਖਿਲਾਫ, ਰੂਸ ਦੇ ਖਿਲਾਫ ਹੌਲੀ ਹੌਲੀ ਵੱਧ ਰਹੀਆਂ। ਉਧਰ ਨਾਟੋ ਦੀ ਮੈਂਬਰਸ਼ਿਪ ਲੈਣ ਦੇ ਲਈ ਫਿਨਲੈਂਡ ਤੇ ਜਿਹੜਾ ਸਵੀਡਨ ਆ, ਉਹ ਵੀ ਚੱਤੋ ਪੈਰ ਹੋਇਆ ਪਿਆ ਹੈ। ਉਹ ਵੀ ਕਾਲੇ ਜਿਹੜੇ ਇਸ ਟਾਈਮ ਪੈ ਰਹੇ ਆ। ਨਾਟੋ ਦੇ 3 ਜਿਹੜੇ ਵਾਰਸ਼ਿਪਸ ਆ, ਉਹ ਫੌਜੀ ਅਭਿਆਸ ਦੇ ਲਈ ਫਿਨਲੈਂਡ ਦੇ ਲਾਗੇ ਜਿਹੜਾ ਆ ਉਹ ਪਹੁੰਚ ਚੁੱਕੇ ਹੈਗੇ ਨੇ। ਸੋ ਇਸ ਟਾਈਮ ਓਵਰਆਲ ਜੇ ਦੇਖਿਆ ਜਾਵੇ, ਇਸ ਯੁੱਧ ਦਾ ਅਸਰ 8 ਮਿਲੀਅਨ ਲੋਕਾਂ ਦੇ ਉੱਤੇ, ਜਿਹੜੇ ਤਾਂ ਯੂਕਰੇਨ ਛੱਡ ਕੇ ਜਾ ਚੁੱਕੇ ਆ, ਰਿਫਿਊਜੀ ਜਿਹੜੇ ਉਹ ਬਣ ਚੁੱਕੇ ਆ, ਤੇ ਇਸ ਤੋਂ ਵੀ ਜ਼ਿਆਦਾ ਜਿਹੜੀ ਵੀ ਪੋਪੂਲੇਸ਼ਨ ਆ ਯੂਕਰੇਨ ਦੀ, ਉਹਨਾਂ ਉੱਤੇ ਓਵਰਆਲ ਅਸਰ ਪਿਆ ਆ। ਅੱਜ UN ਦੇ ਚੀਫ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ ਉਹ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਮਿਲੇ ਆ, ਤੇ ਮਿਲਣ ਤੋਂ ਬਾਅਦ ਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਤਾਂ ਮੈਸੇਂਜਰ ਆਫ ਪੀਸ, ਸ਼ਾਂਤੀ ਦਾ ਦੂਤ ਬਣ ਕੇ ਜਿਹੜਾ ਆ ਉੱਥੇ ਗਿਆ ਹੈਗਾ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਕੀਵ ਦੇ ਵਿੱਚ, ਯੂਕਰੇਨ ਦੇ ਵਿੱਚ ਇੱਕ ਸੋਵੀਅਤ ਮੋਨੂਮੈਂਟ ਸੀਗਾ, ਪੀਪਲਜ਼ ਫਰੈਂਡਸ਼ਿਪ ਆਰਚ। ਕਹਿੰਦੇ ਆ ਵੀ ਹੁਣ ਉੱਥੋਂ ਦੀ ਸਰਕਾਰ ਨੇ ਇਹ ਫੈਸਲਾ ਲਿਆ ਆ ਵੀ ਉਸ ਨੂੰ ਡਿਸਮੈਂਟਲ ਕਰਨ ਜਾ ਰਹੇ ਆ। ਕਹਿੰਦੇ ਵੀ ਕੋਈ ਫਰੈਂਡਸ਼ਿਪ ਇਹਨਾਂ ਦੇ ਨਾਲ ਇੱਕ ਹਿਸਾਬ ਦੀ ਨਾਲ ਨਹੀਂ ਰਹੀ। ਸੋਵੀਅਤ ਸਰਕਾਰ ਦੇ ਦੁਆਰਾ 1982 ਦੇ ਵਿੱਚ ਯੂਕਰੇਨ ਨੂੰ ਇਹ ਤੋਹਫੇ ਦੇ ਵਜੋਂ ਦਿੱਤੀ ਗਈ ਸੀਗੀ। ਸੋ ਹੁਣ ਯੂਕਰੇਨ ਦੇ ਉੱਤੇ ਕਬਜ਼ੇ ਤੋਂ ਬਾਅਦ ਚ ਰੂਸ ਮਲਡੋਵਾ ਵੱਲ ਨੂੰ ਵੀ ਅੱਖਾਂ ਜਿਹੜੀਆਂ ਉਹ ਕਰ ਰਿਹਾ ਆ। ਖਬਰਾਂ ਇਹ ਆ ਰਹੀਆਂ ਮੈਂ ਮਲਡੋਵਾ ਦੇ ਕੁਝ ਹਿੱਸਿਆਂ ਦੇ ਵਿੱਚ ਰੂਸੀ ਜਿਹੜੀ ਆ ਆਕੂਪੇਸ਼ਨ ਆਲਰੇਡੀ ਹੋ ਚੁੱਕੀ ਆ, ਤੇ ਉੱਥੋਂ ਕਈ ਧਮਾਕਿਆਂ ਦੀਆਂ ਖਬਰਾਂ ਜਿਹੜੀਆਂ ਆ ਉਹ ਆ ਰਹੀਆਂ ਨੇ। ਸੋ ਹੁਣ ਦੇਖੋ ਅੱਗੇ ਜਿਹੜਾ ਆ ਇਸ ਪਾਸੇ ਵੱਲ ਨੂੰ ਕੀ ਬਣਦਾ ਹੈਗਾ ਜੀ। ਇਸੇ ਤਰ੍ਹਾਂ ਜੇ ਯੂਕਰੇਨ ਦੀ ਗੱਲ ਕਰਦੇ ਜਾਈਏ, ਮੈਰੀਪੋਲ ਦੇ ਮੇਅਰ ਨੇ ਇਹ ਕਿਹਾ ਕਿ ਰਸ਼ੀਆ ਨੇ 9000 ਦੇ ਕਰੀਬ ਲੋਕਾਂ ਨੂੰ ਜਿਹੜੀਆਂ ਗ੍ਰੇਵਸ ਆ ਉਹਨਾਂ ਦੇ ਵਿੱਚ ਦਫਨਾਇਆ ਹੈਗਾ, ਤੇ ਕਹਿੰਦੇ ਵੀ ਜਿਹੜੇ ਲੋਕ ਉਹਨਾਂ ਨੇ ਅਰੈਸਟ ਕੀਤੇ ਹੋਆ ਮੈਰੀਪੋਲ ਏਰੀਆ ਦੇ ਵਿੱਚ, ਉਹਨਾਂ ਨੂੰ ਜਿਹੜੀਆਂ ਇਹ ਮਾਸ ਗ੍ਰੇਵਸ ਆ ਉਹ ਪੱਟਣ ਦੇ ਲਈ ਵਰਤਿਆ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਫੂਡ ਦਿੱਤਾ ਜਾਂਦਾ ਹੈਗਾ ਆ। ਇਸ ਤਰ੍ਹਾਂ ਨਾਲ ਉਹਨਾਂ ਨੇ ਇਹ ਬੰਦੀ ਵੀ ਬਣਾਇਆ ਹੋਆ ਕਿ ਇਹ ਜਿਹੜੀਆਂ ਵੱਡੀਆਂ ਟ੍ਰੈਂਚਸ ਦੇ ਵਿੱਚ ਜਿਹੜੇ ਲੋਕਾਂ ਨੂੰ ਦਫਨਾਇਆ ਗਿਆ ਹੈ, 200 ਜਾਰਡ ਤੋਂ ਵੱਧ ਲੰਮੀਆਂ ਹੈਗੀਆਂ, ਇਹ ਉਹਨਾਂ ਨੇ ਸੈਟੇਲਾਈਟ ਦੇ ਰਾਹੀਂ ਦੇਖੀਆਂ ਹੈਗੀਆਂ। ਇਸੇ ਤਰ੍ਹਾਂ ਨਿਊਯਾਰਕ ਮੈਟਰੋਪੋਲੀਟਨ ਓਪਰਾ ਤੇ ਓਪਰਾ ਨਾਰੋਡੋਵਾ ਆਫ ਪੋਲੈਂਡ, ਉਹਨਾਂ ਨੇ ਜਿਹੜਾ ਵਾਰ ਵਿਕਟਮਸ ਹੈਗੇ ਆ ਉਹਨਾਂ ਦੀ ਯਾਦ ਦੇ ਵਿੱਚ ਤੇ ਯੂਕਰੇਨੀਅਨ ਮਜੀਸ਼ੀਅਨਸ ਨੂੰ ਸੱਦ ਕੇ ਇੱਕ ਯੂਕਰੇਨੀਅਨ ਫਰੀडम ਆਰਕੈਸਟਰਾ ਫॉर ਯੂਰਪੀਅਨ ਤੇ ਅਮਰੀਕਨ ਟੂਰ ਉਹ ਕਰਨ ਜਾ ਰਿਹਾ ਜੁਲਾਈ 28 ਤੋਂ ਲੈ ਕੇ ਅਗਸਤ 20 ਤੱਕ। ਪੋਲੈਂਡ ਦੀ ਗਵਰਨਮੈਂਟ ਨੇ ਕਿਹਾ ਕਿ ਉਹ 50 ਤੋਂ ਵੱਧ ਰਸ਼ੀਅਨ ਐਂਟੀਟੀਜ਼ ਦੇ ਉੱਤੇ ਸੈਂਕਸ਼ਨਸ ਲਾਉਣ ਜਾ ਰਹੇ ਹੈਗੇ ਆ, ਕਿਉਂਕਿ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਜਿਹੜਾ ਜੰਗ ਸ਼ੁਰੂ ਕੀਤੀ ਹੋਈ ਆ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਕੋਸ਼ਿਸ਼ ਕਰ ਰਹੀ ਆ ਕਿ ਰਸ਼ੀਅਨ ਆਇਲ ਤੇ ਗੈਸ ਦੇ ਉੱਤੇ ਘੱਟ ਡਿਪੈਂਡੈਂਸੀ ਰਹੇ, ਤੇ ਉਹ ਕਹਿੰਦੇ ਵੀ 2/3 ਜਿਹੜੀ ਆਲਰੇਡੀ ਉਹ ਘਟਾ ਦੇਣਗੇ ਤੇ 0 ਹੋ ਜਾਏਗੀ 2028 ਸਾਲ ਤੱਕ। ਇਹ ਯੂਰਪੀਅਨ ਕਮਿਸ਼ਨ ਫਾਰ ਇਕੋਨਮੀ ਪਾਇਲੋ ਜੈਂਟਿਲੋਨੀ ਉਹਨਾਂ ਨੇ ਇਹ ਦੱਸਿਆ ਹੈਗਾ ਆ। ਮੈਰੀਪੋਲ ਦੇ ਵਿੱਚ ਲੋਕਲ ਆਫੀਸ਼ੀਅਲ ਕਹਿ ਰਿਹਾ ਵੀ ਉਹ 9 ਲੋਕਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ ਦੇ ਹੱਥ ਬੰਨ੍ਹ ਕੇ ਉਹਨਾਂ ਦੇ ਗੋਲੀਆਂ ਮਾਰ ਕੇ ਰਸ਼ੀਆ ਵੱਲੋਂ ਮਾਰਿਆ ਗਿਆ। ਜਰਮਨ ਦੇ ਡਿਫੈਂਸ ਮਿਨਿਸਟਰ ਕ੍ਰਿਸਟੀਨ ਲੰਬਰੇਚ ਉਹਨਾਂ ਨੇ ਇਹ ਕਿਹਾ ਵੀ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹ ਜਿਹੜੀ ਯੂਕਰੇਨ ਨੂੰ ਹੁਣ ਐਂਟੀ ਏਅਰਕ੍ਰਾਫਟ ਗਨਸ ਸਪਲਾਈ ਕਰੇਗੀ। ਬ੍ਰਿਟਿਸ਼ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਵੀ ਰਸ਼ੀਆ ਨੂੰ ਜੇ ਸਟ੍ਰਾਈਕ ਕਰਾਂਗੇ ਤਾਂ ਇਹ ਲੈਜੀਟੀਮੇਟ ਹੋਊਗਾ। ਸੋ ਕਾਫੀ ਜਿਹੜਾ ਮਾਹੌਲ ਆ ਗਰਮਾ ਰਿਹਾ ਆ, ਤੇ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਆ ਉਹਨਾਂ ਨੇ ਇਹ ਕਿਹਾ ਵੀ US ਇਸ ਇੱਕ ਤਰ੍ਹਾਂ ਨਾਲ ਬਾਰਗੇਨ ਪ੍ਰੋਸੈਸ ਦੇ ਵਿੱਚ ਹੈਗਾ ਆ ਅੰਬੈਸੀ ਖੋਲਣ ਦੇ ਲਈ ਯੂਕਰੇਨ ਦੇ ਵਿੱਚ। ਸੋ US ਦੇ ਜਿਹੜੇ ਡਿਪਲੋਮੈਟਸ ਆ ਉਹ ਯੂਕਰੇਨ ਨੂੰ ਵਾਪਸ ਚਲੇ ਜਾਣਗੇ।
ਕਿਉਂਕਿ ਪਹਿਲਾਂ ਇਹ ਉੱਥੋਂ ਬੁਲਾ ਲੈ ਗਏ ਸੀਗੇ। ਸਵੀਡਨ ਅਪਸੈਟ ਆ, ਕਿਉਂਕਿ ਉਹਨਾਂ ਦੇ 4 ਡਿਪਲੋਮੈਟਸ ਰਸ਼ੀਆ ਵਾਲਿਆਂ ਨੇ ਬਾਹਰ ਕੱਢ ਦਿੱਤੇ ਹੈਗੇ ਆ। ਜੀ ਆ ਜੀ, ਉਹਨਾਂ ਨੇ ਫਿਨਲੈਂਡ ਦੇ ਵੀ ਵੇਖਿਓ ਕੱਢਣਗੇ ਅੱਗੇ, ਜਿਹੜਾ ਆ ਉਹ ਬਣਦਾ ਕੀ ਹੈਗਾ ਆ। ਸਾਡੇ ਜਿਹੜੇ ਡਿਫੈਂਸ ਦੇ ਸਕੱਤਰ ਹੈਗੇ ਨਾ, ਲਾਇਡ ਆਸਟਨ, ਉਹਨਾਂ ਨੇ ਕਿਹਾ ਆ ਵੀ ਯੂਕਰੇਨ ਦੇ ਵੱਲ ਸਮਾਂ ਨਹੀਂ ਹੈਗਾ, ਟਾਈਮ ਇਜ਼ ਨਾਟ ਔਨ ਯੂਕਰੇਨਸ ਸਾਈਡ। ਸੋ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਜਲਦ ਤੋਂ ਜਲਦ ਯੂਕਰੇਨ ਦੀ ਜਿਹੜੀ ਹੋਰ ਮਦਦ ਆ ਉਹ ਕਰਨੀ ਚਾਹੀਦੀ ਹੈਗੀ ਆ। ਇੱਥੋਂ ਤੱਕ ਵੀ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ, ਉਹਨਾਂ ਨੇ ਨਾਲ ਇਹ ਕਿਹਾ ਵੀ ਪੁਤਿਨ ਨੇ ਇਹ ਨਹੀਂ ਸੀ ਸੋਚਿਆ ਵੀ ਯੂਕਰੇਨ ਦੇ ਹੱਕ ਦੇ ਵਿੱਚ ਪੂਰੀ ਦੁਨੀਆ ਹੀ ਜਿਹੜੀ ਆ ਉਹ ਡਟ ਜਾਊਗੀ। ਇਹ ਉਸ ਦੀ ਕਿਤੇ ਨਾ ਕਿਤੇ ਕਹਿ ਲਓ ਵੀ ਇੰਟੈਲੀਜੈਂਸ ਦੇ ਵਿੱਚ ਘਾਟ ਰਹਿ ਗਈ ਆ। ਸੋ ਮਿਲਟਰੀ ਲੀਡਰਸ ਅੱਜ ਜਰਮਨੀ ਦੇ ਵਿੱਚ ਇਕੱਠੇ ਹੋਏ ਆ, 20 ਤੋਂ ਵੱਧ ਮੁਲਕਾਂ ਦੇ, ਜਿਨ੍ਹਾਂ 'ਚ ਅਮਰੀਕਾ ਦੇ ਵੀ ਸ਼ਾਮਿਲ ਨੇ, ਤੇ ਜਿਹੜੀ ਨਾਟੋ ਨੂੰ ਲੈ ਕੇ ਵੀ ਗੱਲਬਾਤ ਹੋਊਗੀ। ਉੱਧਰ ਇਹ ਵੀ ਖਬਰ ਆ ਰਹੀ ਹੈ ਹਰਜੋਤ ਸਿੰਘ ਜੀ ਵੀ ਜਰਮਨੀ ਨੇ ਵੀ ਜਿਹੜੀਆਂ ਹੈਵੀ ਆਰਮਸ ਆ, ਤਗੜੇ ਜਿਹੜਾ ਗੋਲਾ ਬਰੂਦ ਆ, ਉਹ ਯੂਕਰੇਨ ਨੂੰ ਦੇਣ ਦੇ ਲਈ ਹਰੀ ਝੰਡੀ ਦੇ ਦਿੱਤੀ ਹੈਗੀ ਆ। ਸੋ ਜਰਮਨੀ, ਜਿੱਦਾਂ ਆਪਾਂ ਬਾਰ-ਬਾਰ ਦੱਸਦੇ ਆ ਰਹੇ ਆ, ਰੂਸ ਦੀ ਗੈਸ ਦੇ ਉੱਤੇ ਉਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਹੈਗਾ ਆ, ਪਰ ਫਿਰ ਵੀ ਹੁਣ ਇਹ ਕੌੜਾ ਅੱਕ ਜਿਹੜਾ ਆ ਇਹ ਚੱਬਣ ਜਾ ਰਹੇ ਹੈਗੇ ਆ। ਇਹਨਾਂ ਨੇ ਆਲਰੇਡੀ ਐਲਾਨ ਕੀਤਾ ਸੀਗਾ ਵੀ ਹੌਲੀ-ਹੌਲੀ ਅਸੀਂ ਰੂਸ ਦੇ ਕੱਚੇ ਤੇਲ ਤੋਂ ਤੇ ਨੈਚੁਰਲ ਗੈਸ ਤੋਂ ਆਪਣਾ ਜਿਹੜੀ ਟੇਕ ਆ ਉਸ ਨੂੰ ਹਟਾਉਣ ਜਾ ਰਹੇ ਆ। 40 ਮੁਲਕਾਂ ਦੇ ਜਿਹੜੇ ਡਿਫੈਂਸ ਲੀਡਰਸ ਆ, ਉਹ ਅੱਜ ਜਰਮਨੀ ਦੇ ਵਿੱਚ ਜਿਹੜਾ ਰੈਮਸਟਨ 에ਅਰ ਬੇਸ ਹੈਗਾ ਆ, ਉੱਥੇ ਮਿਲੇ ਆ ਤੇ ਮਿਲ ਕੇ ਯੂਕਰੇਨ ਨੂੰ ਜਿਹੜੀ ਮਿਲਟਰੀ ਸਹਾਇਤਾ ਆ ਉਹ ਦੇਣ ਦੇ ਲਈ ਸਿੰਕਰੋਨਾਈਜੇਸ਼ਨ ਐਫਰਟਸ ਜਿਹੜੇ ਆ ਉਹਨਾਂ ਨੂੰ ਇਕੱਠਿਆਂ ਕਰਨ ਦੀ ਗੱਲ ਕਰ ਰਹੇ ਹੈਗੇ ਆ। ਸੋ ਇੱਥੋਂ ਇਹ ਲੱਗਦਾ ਆ ਵੀ ਸ਼ਾਇਦ ਯੂਕਰੇਨ ਨੂੰ ਹੁਣ ਜਿਹੜਾ ਥਾਪੜਾ ਆ ਕਾਫੀ ਹੋਰ ਮੁਲਕਾਂ ਦਾ ਮਿਲਟਰੀ ਦੀ ਸਹਾਇਤਾ ਦੇ ਵਿੱਚ ਵੀ ਮਿਲ ਸਕਦਾ ਹੈਗਾ ਆ। ਪਹਿਲੋਂ ਤਾਂ 에ਅਰਕ੍ਰਾਫਟ ਪਾਰਟਸ ਜਾਂ 에ਅਰਕ੍ਰਾਫਟਸ ਨੂੰ ਦੇਣ ਨੂੰ ਲੈ ਕੇ ਯੂਕਰੇਨ ਨੂੰ ਬਹੁਤ ਆਨਾਕਾਨੀ ਸੀਗੀ, ਪਰ ਕੁਝ ਕੁ ਹਫ਼ਤੇ ਪਹਿਲਾਂ ਜਿਹੜੇ ਬਾਈਡਨ ਹੁਣਾਂ ਨੇ ਕਹਿ ਦਿੱਤਾ ਸੀਗਾ ਵੀ ਕੋਈ ਨਹੀਂ, ਜਾਣ ਦਿਓ ਉੱਧਰ। ਆਪਣੇ ਅਮਰੀਕਾ ਵਾਲੇ ਤਾਂ ਨਹੀਂ, ਪਰ ਉੱਥੋਂ ਦੇ ਜਿਹੜੇ ਹੋਰ ਯੂਰਪੀਅਨ ਮੁਲਕ ਆ, ਉਹਨਾਂ ਦੁਆਰਾ ਜਿਹੜਾ ਉਹਨਾਂ ਨੂੰ ਇਹ ਚੀਜ਼ ਘੱਲੀ ਜਾ ਸਕਦੀ ਹੈ। ਸੋ ਦੇਖੋ ਇਸ ਦਾ ਕਿੰਨਾ ਕੁ ਅਸਰ ਜਿਹੜਾ ਉਹ ਹੋਵੇਗਾ। ਜੀ, ਸੋ ਬਿਲਕੁਲ ਜਰਮਨ ਨੇ ਟੋਟਲੀ ਯੂ ਟਰਨ ਲਈ ਹੈਗੀ ਆ ਯੂਕਰੇਨ ਦੇ ਹੱਕ ਦੇ ਵਿੱਚ। ਜਿਸ ਤਰ੍ਹਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਦੱਸਿਆ, ਕਹਿੰਦੇ ਵੀ ਪਹਿਲੀ ਜਿਹੜੀ ਸਾਡੀ ਸ਼ਿਪਮੈਂਟ ਜਾਊਗੀ ਉਹ 35 ਦੇ ਕਰੀਬ US ਮੇਡ F-35A ਫਾਈਟਰ ਜੈਟਸ ਹੋਣਗੇ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਬਹੁਤ ਹੈਵੀ ਆਰਟਿਲਰੀ ਜਿਹੜਾ ਉਹਨਾਂ ਦਾ ਸਮਾਨ ਹੈਗਾ, ਜਿਹਦੇ ਵਿੱਚ ਸਟਿੰਗਰਸ, ਐਂਟੀ ਡਿਫੈਂਸ ਸਿਸਟਮ, ਐਂਟੀ ਟੈਂਕ ਵੈਪਨਸ ਤੇ ਹੋਰ ਵੀ ਉਹ ਯੂਕਰੇਨ ਨੂੰ ਭੇਜਣ ਜਾ ਰਹੇ ਆ। ਜੀ, ਸੋ ਤਾਂ ਹੀ ਆਪਾਂ ਕਹਿ ਰਹੇ ਹਾਂ ਵੀ ਸ਼ਾਇਦ ਉੱਥੇ ਮੋੜ ਜਿਹੜਾ ਹੈ ਇਸ ਯੁੱਧ ਦੇ ਵਿੱਚ ਆ ਸਕਦਾ ਆ। ਅੱਗੇ ਦੇਖੋ ਕੀ ਬਣਦਾ ਆ। UN ਦੇ ਜਿਹੜੇ ਚੀਫ ਆ, ਉਹਨਾਂ ਨੇ ਰਸ਼ੀਅਨ ਫੋਰਨ ਮਿਨਿਸਟਰ ਦੇ ਨਾਲ ਵੀ ਗੱਲ ਕੀਤੀ। ਉਸ ਦੌਰਾਨ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਗੁਹਾਰ ਲਈ ਵੀ ਸੀਜ਼ ਫਾਇਰ ਜਿਹੜੀ ਉਹ ਕਰ ਦਿੱਤੀ ਜਾਵੇ ਤੇ ਜਿਹੜੀ ਸਫਰਿੰਗ ਇਸ ਟਾਈਮ ਚੱਲ ਰਹੀ ਆ ਉਸ ਨੂੰ ਖਤਮ ਜਿਹੜੀ ਉਹ ਹੋਵੇ। ਸੋ ਪ੍ਰੈਸ ਕਾਨਫਰੰਸ ਜਿਹੜੇ ਲਾਵਰੋਵ ਹੈਗੇ ਆ, ਰੂਸੀ ਫੋਰਨ ਮਿਨਿਸਟਰ, ਤੇ ਜਿਹੜੇ UN ਦੇ ਸੈਕਟਰੀ ਜਨਰਲ ਗੁਤਰੇਸ, ਉਹਨਾਂ ਨੇ ਮਿਲ ਕੇ ਕੀਤੀ ਹੈਗੀ ਆ। ਸੋ ਕਹਿੰਦੇ ਵੀ ਮੇਰਾ ਆਬਜੈਕਟਿਵ ਤੇ ਏਜੰਡਾ ਇਹੀ ਆ ਵੀ ਲੋਕਾਂ ਦੀ ਜਾਨ ਜਿਹੜੀ ਆ ਉਹ ਵੱਧ ਤੋਂ ਵੱਧ ਬਚਾਈ ਜਾਵੇ ਤੇ ਜੋ ਇਸ ਟਾਈਮ ਦੁਰਦਸ਼ਾ ਲੋਕਾਂ ਦੀ ਹੋ ਰਹੀ ਆ ਉਸ ਨੂੰ ਘਟਾਇਆ ਜਾ ਸਕੇ। UN ਦੇ ਚੀਫ ਨੇ ਕਿਹਾ ਵੀ ਉਹ ਚਾਹੁੰਦੇ ਆ ਵੀ ਇਹ ਜਿਹੜਾ ਇਸ ਟਾਈਮ ਕੌਨਫਲਿਕਟ ਆ ਉਹ ਜਲਦ ਤੋਂ ਜਲਦ ਖਤਮ ਹੋਵੇ। ਲਾਵਰੋਵ ਨੇ ਮਾਸਕੋ ਦੇ ਵਿੱਚ ਇਹ ਜਿਹੜੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਯੂਕਰੇਨ ਦੇ ਨਾਲ, ਉਸ ਦਾ ਸਵਾਗਤ ਕੀਤਾ ਆ, ਪਰ ਨਾਲ ਹੀ ਜਿਹੜੇ ਵੈਸਟਰਨ ਮੁਲਕ ਆ ਉਹਨਾਂ ਦੇ ਉੱਤੇ ਦੋਸ਼ ਲਾਇਆ ਵੀ ਉਹ ਜਿਹੜੀਆਂ ਆਰਮ ਸ਼ਿਪਮੈਂਟ ਆ ਉਹ ਯੂਕਰੇਨ ਨੂੰ ਘੱਲੀ ਜਾ ਰਿਹਾ ਆ ਤੇ ਇਹ ਜਿਹੜੀਆਂ ਪੀਸ ਟਾਕਸ ਆ ਉਹਨਾਂ ਦਾ ਫਿਰ ਕੋਈ ਸਿੱਟਾ ਜਿਹੜਾ ਉਹ ਨਹੀਂ ਨਿਕਲੂਗਾ। ਸੋ ਸੈਕਟਰੀ ਜਨਰਲ ਹੁਣਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਵੀ ਮੁਲਾਕਾਤ ਕਰਨੀ ਹੈਗੀ ਆ। ਜੀ,